ਫਾਈਨਲ ਉਸ ਚੀਜ਼ ਦੇ ਵਿੱਚ ਆ, ਵੀਕ ਦੇ ਵਿੱਚ ਆ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ। ਸੋ 28 ਤਰੀਕ ਅੱਜ ਹੋ ਚੁੱਕੀ ਆ ਤੇ ਕੱਲ ਵਾਲੇ ਨਹੀਂ, ਉਸ ਤੋਂ ਆਉਂਦੇ ਜਿਹੜੇ ਆ ਮੰਗਲਵਾਰ ਨੂੰ ਆਪਣਾ 5 ਨਵੰਬਰ ਨੂੰ ਇਲੈਕਸ਼ਨ ਡੇ ਆ। ਸੋ ਇਸ ਵੀਕ ਦੇ ਵਿੱਚ ਬਹੁਤ ਕੁਝ ਜਿਹੜਾ ਉਹ ਹੋਣਾ ਆ। ਇਸ ਵਾਰ $10 ਬਿਲੀਅਨ ਤੋਂ ਵੱਧ ਰਾਸ਼ੀ ਜਿਹੜੀ ਸਪੈਂਡ ਹੋ ਰਹੀ ਆ ਕੈਂਪੇਨਸ ਦੇ ਉੱਤੇ। ਕੁਛ ਜਿਹੜੇ ਆਪਣੇ ਕੈਂਪੇਨ ਤੇ ਕੁਛ ਜਿਹੜੇ ਸੁਪਰ ਪੈਕਸ ਹੁੰਦੇ ਆ ਇੱਕ ਦੂਜੇ ਦੇ ਮਦਦਗਾਰ ਇੱਕ ਕੈਂਪੇਨ ਦੇ, ਉਹ ਜਿਹੜੇ ਇਸ ਦੇ ਵਿੱਚ ਸਪੈਂਡ ਕਰ ਰਹੇ ਆ। ਜਸਟ ਇਮੇਜਿਨ $10 ਬਿਲੀਅਨ ਛੋਟੀਆਂ ਛੋਟੀਆਂ ਰੇਸਾਂ ਦੇ ਵਿੱਚ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਸਪੈਂਡ ਕੀਤੇ ਜਾ ਰਹੇ ਹੈਗੇ ਆ। ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਨਤੀਜਾ ਕੀ ਨਿਕਲਣਾ ਆ, ਕੀ ਹੋਣਾ ਆ, ਉਹ ਤਾਂ ਦੇਖਣ ਵਾਲੀ ਗੱਲ ਆ। ਪਰ ਜੇ ਸਭ ਤੋਂ ਵੱਡੀ ਜਿਹੜੀ ਹਰਜੋਤ ਸਿੰਘ ਜੀ ਚੁਣੌਤੀ ਮੁਲਕ ਦੇ ਮੂਹਰੇ ਤਾਂ ਹੋਣੀ ਹੈ, ਜੇ ਟਰੰਪ ਹੁਣੀ ਹਾਰ ਗਏ ਤਾਂ ਉਹਨਾਂ ਨੇ ਫਿਰ ਉਹੀ ਚੀਜ਼ ਕਰਨੀ ਹੈ ਜੋ 2020 ਦੇ ਵਿੱਚ ਕੀਤਾ ਸੀ, ਮੰਨੇ ਨਹੀਂ ਸੀ। ਜਦ ਕਿ 4 ਸਾਲ ਇਸ ਬਾਬਤ ਝੂਠ ਬੋਲਦੇ ਰਹੇ। ਉਹਨਾਂ ਨੂੰ ਪਤਾ ਸੀ ਅਜੇ ਵੋਟਾਂ ਕਾਊਂਟ ਹੋਣ ਵਾਲੀਆਂ, ਪਰ ਫਿਰ ਵੀ ਝੂਠ ਬੋਲਦੇ ਰਹੇ, ਫਰਾਡ, ਸਟੋਲਨ ਤੇ ਇਹ ਸਾਰਾ ਕੁਝ ਜਿਹੜਾ ਉਹ ਉਹਨਾਂ ਨੇ ਕਿਹਾ। ਤੇ ਫਿਰ ਆਪਾਂ ਨੂੰ ਪਤਾ ਵੀ ਉਸ ਦਾ ਨਤੀਜਾ ਕੀ ਨਿਕਲਿਆ। ਕਿਸੇ ਵੀ ਇੱਕ ਅਦਾਲਤ ਵਿੱਚ ਵੀ ਉਹ ਇਸ ਚੀਜ਼ ਨੂੰ ਸੱਚਾਈ ਜਿਹੜੀ ਇਸ ਗੱਲ ਨੂੰ ਸੱਚ ਸਾਬਤ ਕਰਨ ਦੇ ਵਿੱਚ ਨਾਕਾਮਯਾਬ ਰਹੇ ਵੀ ਵਾਕਿਆ ਹੀ ਇਲੈਕਸ਼ਨ 'ਚ ਇਹ ਕੁਛ ਹੋਇਆ। ਕੱਲ ਪੋਰਟੋਰੀਕੋ ਵਾਲਿਆਂ ਨੂੰ ਗਾਲਾਂ ਕੱਢਦੇ ਰਹੇ ਇਸ ਮੈਡੀਸਨ ਸਕੇਅਰ ਦੇ ਵਿੱਚ। ਪੈਂਸਲਵੇਨੀਆ ਦੇ ਵਿੱਚ ਇਹ ਜਿਹੜੀ ਰਿਪੋਰਟ ਆ ਰਹੀ ਹੈ ਹਰਜੋਤ ਸਿੰਘ ਜੀ, ਵੀ ਪੋਰਟੋਰੀਕਨ ਕਾਫੀ ਲੋਕ ਰਹਿੰਦੇ ਨੇ ਉੱਥੇ, ਜਿਹੜੇ ਮੇਨਲੈਂਡ ਤੇ ਹੁੰਦੇ ਆ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਆ, ਪਰ ਪੋਰਟੋਰੀਕੋ ਜਿਹੜੀ US ਦੀ ਟੈਰੀਟਰੀ ਆ, ਉਹਨਾਂ ਨੂੰ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਨਹੀਂ ਹੁੰਦਾ। ਸੋ ਉਹਨਾਂ ਨੂੰ ਪਾਈਲ ਆਫ ਗਾਰਬੇਜ ਆਈਲੈਂਡ ਨੂੰ, ਜਿਹੜਾ ਪੋਰਟੋਰੀਕੋ ਨੂੰ ਜਿਹੜਾ ਉਹ ਆਖਿਆ ਗਿਆ। ਫਿਰ ਉਸ ਤੋਂ ਬਾਅਦ ਦੇ ਵਿੱਚ ਕਮਲਾ ਹੈਰਿਸ ਨੂੰ ਜਿਹੜਾ ਆ ਇੱਕ ਕਾਫੀ ਗਲਤ ਸ਼ਬਦ ਜਿਹੜੇ ਆ ਉਸ ਦੇ ਵਿੱਚ ਵਰਤੇ। ਹੁਣ ਇਹ ਦੇਖਣਾ ਹੋਊਗਾ ਜਿਸ ਤਰੀਕੇ ਦੇ ਨਾਲ ਬੀਤੇ ਦਿਨਾਂ 'ਚ ਕਮਲਾ ਹੈਰਿਸ ਨੇ ਟਰੰਪ ਹੋਣਾ ਨੂੰ ਜਿਹੜਾ ਆ ਫੇਸਿਸਟ ਵੀ ਜਿਹੜਾ ਉਹ ਆਖਿਆ ਸੀ, ਤੇ ਹੁਣ ਉਹਨਾਂ ਦੀ ਜਿਹੜੀ ਕੱਲ 4 ਘੰਟੇ ਚੱਲੀ ਇਸ ਰੈਲੀ ਦੇ ਵਿੱਚ ਕਾਫੀ ਕੁਛ ਜਿਹੜਾ ਉਹ ਆਖਿਆ ਗਿਆ। ਸੋ ਟਰੰਪ ਹੋਣਾ ਨੇ ਇੱਥੋਂ ਕਿਹਾ ਵੀ ਦੁਸ਼ਮਣ ਸਾਡੇ ਵਿਦਨ ਹੀ ਆ, ਅਤੇ ਮੈਂ ਉਹਨਾਂ ਦੇ ਉੱਤੇ ਮਿਲਟਰੀ ਵੀ ਜਿਹੜੀ ਆ ਉਹ ਵਰਤ ਸਕਦਾ ਹਾਂ। ਸੋ ਬੇਸਿਕਲੀ ਉਹ ਦੂਜੀ ਧਿਰ ਨੂੰ ਜਿਹੜਾ ਉਹ ਆਪਣਾ ਦੁਸ਼ਮਣ, ਉਹ ਆਪਣਾ ਹੀ ਨਹੀਂ ਮੁਲਕ ਦਾ ਦੁਸ਼ਮਣ ਦੇ ਤੌਰ ਦੇ ਉੱਤੇ ਵੀ ਜਿਹੜਾ ਉਹ ਗਰਦਾਨਿਆ ਹੈਗਾ ਆ। ਸੋ ਮਾਡਰਨ ਪ੍ਰੈਜ਼ੀਡੈਂਸ਼ੀਅਲ ਹਿਸਟਰੀ ਦੇ ਵਿੱਚ ਕਹਿੰਦੇ ਵੀ ਬਹੁਤ ਹੀ ਕਲੋਜ਼ ਰੇਸ ਜਿਹੜੀ ਇਸ ਟਾਈਮ ਟਰੰਪ ਵਰਸਸ ਹੈਰਿਸ ਦੀ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈਗੀ ਆ। ਕਿਸ ਤਰੀਕੇ ਦੇ ਨਾਲ ਇਸ ਦਾ ਨਤੀਜਾ ਓਵਰਆਲ ਮੁਲਕ ਨੂੰ ਜਿਹੜਾ ਕਿਸ ਪਾਸੇ ਵੱਲ ਨੂੰ ਲੈ ਕੇ ਜਾਊਗਾ, ਇਹ ਜਿਹੜੀ ਉਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੂਗੀ। ਸੋ ਉੱਥੇ ਇੱਕ ਹਰਜੋਤ ਸਿੰਘ ਜੀ ਓਪਨਿੰਗ ਜਿਹੜੀ ਕਰਦੇ ਪਏ ਸੀਗੇ, ਇੱਕ ਕਮੇਡੀਅਨ ਸੀਗੇ ਟੋਨੀ ਕਰਕੇ, ਉਹਨਾਂ ਨੇ ਉਹ ਜਿਹੜੇ ਪੋਰਟੋਰੀਕੋ ਵਾਲਾ ਜਿਹੜਾ ਕਮੈਂਟ ਜਿਹੜਾ ਉਹ ਕੀਤਾ ਆ, ਤੇ ਬਾਅਦ ਦੇ ਵਿੱਚ ਜਿਹੜਾ ਟਰੰਪ ਦਾ ਕੈਂਪੇਨ ਆ ਉਹਨਾਂ ਨੇ ਉਸ ਤੋਂ ਪੱਲਾ ਝਾੜ ਲਿਆ। ਕਹਿੰਦੇ ਵੀ ਟਰੰਪ ਕੈਂਪੇਨ ਨਹੀਂ, ਟਰੰਪ ਹੁਣੀ ਇਹਨਾਂ ਦਾ ਇਸ ਤਰੀਕੇ ਦੇ ਨਾਲ, ਇਸ ਜੋਕ ਦੇ ਨਾਲ ਕੋਈ ਵੀ ਸੰਬੰਧ ਨਹੀਂ ਆ। ਉਹ ਇਸ ਤਰੀਕੇ ਦਾ ਵਿਚਾਰ ਜਿਹੜਾ ਉਹ ਨਹੀਂ ਰੱਖਦੇ। ਕਈ ਵਾਰੀ ਆਪਣੇ ਹੀ ਸੱਦੇ ਹੋਏ ਬੰਦੇ ਤੁਹਾਡੇ ਪੈਰ ਤੇ ਕੁਹਾੜੀ ਮਾਰ ਜਾਂਦੇ ਆ। ਇਹ ਨਾ ਹੋਵੇ ਵੀ ਟੋਨੀ ਜਿਹੜਾ ਹਿੰਚਕਲਿਫ ਆ, ਉਹਦੇ ਇਸ ਬਿਆਨ ਦੇ ਕਰਕੇ ਉਹਨਾਂ ਨੂੰ ਕੁਝ ਵੋਟਾਂ ਦਾ ਜਿਹੜਾ ਹੋਰ ਨੁਕਸਾਨ ਝੱਲਣਾ ਪੈ ਚੁੱਕੇ ਜੀ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਪ੍ਰੈਜ਼ੀਡੈਂਟ ਦੀ ਇਲੈਕਸ਼ਨ ਤਾਂ ਹੋਣੀ ਆ। ਇਹ ਵੀ ਦੱਸਦੇ ਜਾਈਏ ਬਹੁਤ ਫਸਵੀਂ ਟੱਕਰ ਹੈਗੀ ਆ। ਕੁਝ ਸਟੇਟਸ ਜਿਹੜੀਆਂ 7 ਸਟੇਟਾਂ ਆ, ਉਹਨਾਂ ਜਿਹੜੀਆਂ ਡਿਸਾਈਡਿੰਗ ਸਟੇਟਸ ਹੋਣੀਆਂ, ਪੈਂਸਿਲਵੇਨੀਆ, ਜਾਰਜੀਆ, ਮਿਸ਼ੀਗਨ, ਵਿਸਕੌਨਸਨ, ਐਰੀਜ਼ੋਨਾ, ਨਵਾਡਾ। ਸੋ ਇਹਨਾਂ ਸਟੇਟਾਂ ਦੇ ਵਿੱਚ ਕੁਝ ਪ੍ਰੈਜ਼ੀਡੈਂਟ ਜੋ ਡੋਨਲਡ ਟਰੰਪ ਆ ਉਹਨਾਂ ਦਾ ਹੱਥ ਉੱਤੇ ਆ, ਕੁਛ ਕੁ ਦੇ ਵਿੱਚ ਕਮਲਾ ਹੈਰਿਸ ਦਾ 1 ਜਾਂ 2% ਦੇ ਹਿਸਾਬ ਦੇ ਨਾਲ। ਬਹੁਤ ਸਾਰੇ ਜਿਹੜੇ ਪੋਲੀਟੀਕਲ ਪੰਡਿਤਸ ਆ ਉਹ ਇਹ ਕਹਿ ਰਹੇ ਵੀ ਪ੍ਰੈਜ਼ੀਡੈਂਟ ਟਰੰਪ ਹੋਣੀ ਇਸ ਵਾਰੀ ਇਲੈਕਸ਼ਨ ਜਿੱਤ ਰਹੇ ਹੈਗੇ ਆ। ਪਰ 7 ਦਿਨ 7 ਘੰਟੇ 40 ਮਿੰਟ ਤਾਂ 12 ਸੈਕਿੰਡ ਰਹਿ ਗਏ ਆ ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹੈਗੇ ਆ। ਸਾਰਿਆਂ ਨੂੰ ਬੇਨਤੀ ਆ, ਨੋ ਮੈਟਰ ਤੁਸੀਂ ਰਿਪਬਲਿਕਨ ਆ, ਡੈਮੋਕ੍ਰੇਟ ਆ, ਲਿਬਰਟੇਰੀਅਨ ਆ, ਜਿਹੜੀ ਮਰਜ਼ੀ ਪਾਰਟੀ ਨੂੰ ਬਿਲੋਂਗ ਕਰਦੇ ਆ, ਆਪਣੀ ਵੋਟ ਜ਼ਰੂਰ ਪਾਓ, ਕਿਉਂਕਿ ਬਾਅਦ ਦੇ ਵਿੱਚ ਫਿਰ ਜਿਹੜਾ ਆ ਉਹ ਕ੍ਰਿਟੀਸਾਈਜ਼ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਦੂਸਰੇ ਨੰਬਰ ਤੇ ਇਕੱਲਾ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਨਹੀਂ ਹੋਣੀ, ਤੁਹਾਡੇ US ਸੈਨੇਟਰਸ ਦੀ ਹਰ ਸਟੇਟ ਦੇ ਵਿੱਚ, ਕਈ ਸਟੇਟਸ ਦੀ ਸੈਨੇਟਰਸ ਦੀ ਇਲੈਕਸ਼ਨ ਹੋਣੀ ਹੈ, ਜਿੱਦਾਂ ਸਾਡੇ ਕੈਲੀਫੋਰਨੀਆ ਦੇ ਵਿੱਚ ਹੋਣੀ ਹੈ। ਫਿਰ ਕੈਲੀਫੋਰਨੀਆ ਸਟੇਟ ਦੇ ਅਸੈਂਬਲੀ ਦੀ, ਸੈਨੇਟਰਸ ਦੀ, ਬਹੁਤ ਸਾਰੇ ਮੇਅਰਸ ਦੀ, ਬਹੁਤ ਸਾਰੀਆਂ ਪ੍ਰੋਪੋਜੀਸ਼ਨਸ ਆ, ਉਹਨਾਂ ਨੂੰ ਲੈ ਕੇ ਇਲੈਕਸ਼ਨ ਹੈਗੀ। ਬਹੁਤ ਸਾਰੇ ਬੌਂਡਸ ਆ ਸਕੂਲਾਂ ਨੂੰ ਲੈ ਕੇ। ਸੋ ਪਲੀਜ਼ ਧਿਆਨ ਨਾਲ ਪੜ੍ਹ ਕੇ ਵੋਟ ਜ਼ਰੂਰ ਪਾਓ, ਤਦੇ ਤੁਹਾਡੀ ਜਿਹੜੀ ਆ ਉਹ ਪਾਰਟੀਸਪੇਸ਼ਨ ਹੁੰਦੀ ਆ। ਨਹੀਂ ਤਾਂ ਆਪਾਂ ਗੁਰੂ ਘਰਾਂ ਦੇ ਵਿੱਚ ਬਹੁਤ ਸਾਰੇ ਪੋਲੀਟੀਸ਼ੀਅਨ ਨੂੰ ਲਿਆ ਕੇ ਖੜੇ ਕਰ ਦਿੰਦੇ ਆ, ਉਹ ਵੀ ਸੋਚਦੇ ਆ ਵੀ ਪਤਾ ਨਹੀਂ ਆ ਜਿਹੜਾ 1000 ਬੰਦਾ ਜਾਂ ਨਗਰ ਕੀਰਤਨ ਤੇ 5-7 ਹਜ਼ਾਰ ਆਇਆ ਵੀ ਸਾਰੀਆਂ ਪੱਕੀਆਂ ਹੀ ਵੋਟਾਂ ਆ। ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ 90% ਤਾਂ ਸਿਟੀਜ਼ਨ ਹੈ ਨਹੀਂ, ਤੇ ਜਿਹੜੇ ਸਿਟੀਜ਼ਨ ਹੈਗੇ ਆ ਉਹ ਵੋਟ ਨਹੀਂ ਪਾਉਂਦੇ।
ਸੋ ਜਦੋਂ ਤੁਸੀਂ ਵੋਟ ਪਾਉਂਦੇ ਆ ਨਹੀਂ ਪਾਉਂਦੇ, ਉਹ ਪੂਰਾ ਰੈਕਡ ਪਿਆ। ਜਿਹੜੀ ਰਜਿਸਟਰਾਰ ਆਫ ਵੋਟਰਸ ਆ ਨਾ, ਜੇ ਮੈਂ ਜਾਵਾਂ ਜਿੱਥੇ ਮੈਂ ਰਹਿਣਾ ਆ ਸੈਂਟਾ ਕਲਾਰਾ ਕਾਉਂਟੀ ਦੇ, ਉਹ ਮੈਨੂੰ ਪਿਛਲੇ 20 ਸਾਲਾਂ ਦਾ ਪੂਰਾ ਰੈਕਡ ਕੱਢ ਕੇ ਦੇ ਦੋਗੇ ਭਈ ਤੂੰ ਐਸ ਜਿਹੜੀ ਇਲੈਕਸ਼ਨ 'ਚ ਵੋਟ ਪਾਈ ਆ, ਐਸ ਨਹੀਂ ਪਾਈ। ਸੋ ਉਹੀ ਡਾਟਾ ਜਿਹੜਾ ਆ, ਜਿਹੜੇ ਇਲੈਕਟਡ ਆਫੀਸ਼ੀਅਲਸ ਹੈਗੇ ਆ, ਉਹਨਾਂ ਨੂੰ ਮਿਲਦਾ ਹੈਗਾ ਜਦੋਂ ਇਲੈਕਸ਼ਨ ਹੁੰਦੀ ਆ, ਚਾਹੇ ਨਾਨ ਇਲੈਕਟਡ ਵੀ ਆ, ਜਿਹੜੇ ਪਾਰਟਿਸਪੈਂਟ ਆ, ਮੇਰਾ ਕਹਿਣ ਦਾ ਮਤਲਬ ਕੈਂਪੇਨ ਕਰ ਸੋ ਰਹੇ ਜਿਹੜੇ। ਕੈਂਪਰ। ਸੋ ਅਗਲੇ ਕਈ ਕਹਿੰਦੇ ਆ ਵੀ ਮੈਂ ਜੇ ਵੋਟੇ ਨਹੀਂ ਪਾਉਂਦੇ ਆਪਾਂ ਟਾਈਮ ਕਾਹਤੇ ਇਹਨਾਂ ਦੇ ਉੱਤੇ ਸਪੈਂਡ ਕਰਨਾ, ਜਾਂ ਜੇ ਇਹਨਾਂ ਦੇ ਜਿਹੜੇ ਇਸ਼ੂ ਹੁੰਦੇ ਆ ਉਹਨਾਂ ਦੇ ਉੱਤੇ ਆਪਾਂ ਕਿਉਂ ਟਾਈਮ ਜਿਹੜਾ ਸਪੈਂਡ ਕੀਤਾ ਜਾਵੇ। ਸੋ ਇਹ ਬਹੁਤ ਜ਼ਰੂਰੀ ਹੈਗਾ। ਜੇ ਆਪਾਂ ਵੋਟ ਪਾਵਾਂਗੇ, ਜਿਹੜੇ ਪੋਲੀਟੀਸ਼ੀਅਨ ਆ ਤੁਹਾਡੇ ਏਰੀਏ ਦੇ, ਉਹਨਾਂ ਨੂੰ ਪਤਾ ਹੋਊਗਾ ਵੀ ਹਾਂ ਭਈ ਇਹ ਵੋਟ ਵੀ ਪਾਉਂਦੇ ਆ ਤੇ ਸਾਡੇ ਫੰਡ ਰੇਜ਼ਿੰਗ ਵੀ ਕਰਦੇ ਆ, ਹੁਣ ਅਸੀਂ ਇਹਨਾਂ ਦੇ ਇਸ਼ੂ ਲਈ ਖੜੀਏ। ਜਿਸ ਤਰ੍ਹਾਂ ਜਿਹੜਾ 1984 ਦਾ ਸਿੱਖ ਜੈਨੋਸਾਈਡ ਦਾ ਹੁਣ ਮਤਾ ਕਾਂਗਰਸ 'ਚ ਪੇਸ਼ ਹੋਣ ਜਾ ਰਿਹਾ ਹੈਗਾ, ਤੇ ਡੇਵਿਡ ਬਲਡਾਹੋ ਤੇ ਜਿਮ ਕੋਸਟਾ, ਡੇਵਿਡ ਰਿਪਬਲਿਕਨ ਆ ਤੇ ਜਿਮ ਹੁਣੀ ਡੈਮੋਕ੍ਰੇਟ ਆ, ਦੋਨੋਂ ਹੀ ਫ੍ਰਿਜ਼ਨੋ ਏਰੀਏ ਦੇ ਹੈਗੇ ਆ, ਤੇ ਉਹਨਾਂ ਨੂੰ ਪਤਾ ਵੀ ਫ੍ਰਿਜ਼ਨੋ ਏਰੀਏ ਸੈਂਟਰਲ ਵੈਲੀ 'ਚ ਬਹੁਤ ਵੱਡੀ ਪੰਜਾਬੀਆਂ ਦੀ ਕਮਿਊਨਿਟੀ ਆ। ਹਮੇਸ਼ਾ ਹੀ ਉਹ ਵੋਟਾਂ ਵੀ ਪਾਉਂਦੇ, ਉਹਨਾਂ ਦੇ ਨਾਲ ਵੀ ਖੜਦੇ ਆ, ਫੰਡ ਰੇਜ਼ਿੰਗ ਵੀ ਕਰਦੇ। ਸੋ ਇਹ ਉਹਦਾ ਅਸਰ ਹੁੰਦਾ ਹੈਗਾ। ਸੋ ਇਹ ਬਹੁਤ ਜ਼ਰੂਰੀ ਹੈਗਾ। ਇੱਕ ਜ਼ਰੂਰ ਆ, ਮੈਡੀਸਨ ਸਕੁਏਅਰ 'ਚ ਕਈ ਚੀਜ਼ਾਂ ਹੋਈਆਂ, ਫੈਕਟ ਚੈੱਕ ਵੀ ਜੇ ਦੱਸਦੇ ਜਾਈਏ। ਸੋ ਉਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣੀ ਜਿਹੜਾ ਆਪਣਾ ਬੇਸ ਆ, ਉਹ ਇਮੀਗ੍ਰੈਂਟਸ ਜਾਂ ਇਲੀਗਲ ਇਮੀਗ੍ਰੈਂਟਸ ਦੇ ਅਗੇਂਸਟ ਬੋਲ ਕੇ ਉਹਨੂੰ ਸਟਰੋਂਗ ਕਰਨਾ ਚਾਹੁੰਦੇ ਹੈਗੇ ਆ। ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ, ਬਹੁਤ ਸਾਰੇ ਪੋਲੀਟੀਸ਼ੀਅਨ ਇਦਾਂ ਦਾ ਜਿਹੜਾ ਕੰਮ ਕਰਦੇ ਆ। ਹਾਲਾਂਕਿ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਕੋਲ ਇੰਨੀ ਪਾਵਰ ਨਹੀਂ ਹੁੰਦੀ। ਕਈ ਵਾਰ ਜਿਹੜਾ ਲੋਅਰ ਕੋਰਟ ਦਾ ਜਸਟਿਸ ਹੁੰਦਾ ਨਾ, ਉਹੀ ਉਹ ਜਿਹੜਾ ਸਾਰਾ ਕੁਝ ਡਿਸਮਿਸ ਕਰ ਦਿੰਦਾ। ਆਪਾਂ ਦੇਖਿਆ ਹੀ ਆ ਪਿਛਲੇ ਸਮਾਂ 'ਚ ਪ੍ਰੈਜ਼ੀਡੈਂਟ ਬਾਈਡਨ ਹੋਣੀ ਵੀ ਕਿਸ ਤਰ੍ਹਾਂ ਲੋਨਸ ਨੂੰ ਲੈ ਕੇ ਸਟੂਡੈਂਟਸ ਨੂੰ, ਹੋਰ ਡਾਕਾ ਵਾਲੇ ਵਿਚਾਰੇ ਹਜੇ ਤਾਈਂ ਜਿਹੜੇ ਤੜਫੀ ਜਾਂਦੇ ਹੈਗੇ ਆ, ਕਈ ਕੋਰਟਸ ਪਾਸ ਕਰ ਦਿੰਦੀਆਂ, ਕਈ ਕੋਰਟਸ ਫੇਰ ਉਹਨੂੰ ਜਿਹੜਾ ਟਰਨ ਡਾਊਨ ਕਰ ਦਿੰਦੀਆਂ ਹੈਗੀਆਂ। ਟਰੰਪ ਹੁਣੀ ਵਾਰ-ਵਾਰ ਇਹ ਕਹਿੰਦੇ ਆ ਵੀ ਜਿਹੜੇ ਜੋ ਬਾਰਡਰ ਕ੍ਰਾਸ ਕਰਕੇ ਲੋਕ ਆਉਂਦੇ ਆ, ਉਹ ਕ੍ਰਿਮੀਨਲ ਮਾਈਗ੍ਰੈਂਟਸ ਆ, ਜਿਹੜੇ ਕਈ ਕੰਟਰੀ ਜਿੱਦਾਂ ਵੈਨਜ਼ੂਏਲਾ ਤੇ ਕੋਂਗੋ ਆ, ਉਹ ਆਪਣੇ ਕ੍ਰਿਮੀਨਲਸ ਨੂੰ ਜੇਲ੍ਹਾਂ ਦੇ ਵਿੱਚੋਂ ਲੋਕਾਂ ਨੂੰ ਛੱਡ ਰਹੇ ਹੈਗੇ ਆ। ਸੋ ਉਹਦੇ 'ਚ ਬਹੁਤ ਸਾਰੇ ਕੋਈ ਜੇ ਬੈਕ ਤੇ ਦੇਖਿਆ ਜਾਵੇ ਪ੍ਰੂਵ ਨਹੀਂ ਹੁੰਦਾ, ਪਰ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਜਦੋਂ ਪ੍ਰੈਜ਼ੀਡੈਂਟ ਜੇ ਬਣਦਾ ਆ ਤੇ ਏਲੀਅਨ ਐਨਮੀਜ਼ ਐਕਟ ਆਫ 1798 ਉਹ ਮੈਂ ਜਿਹੜਾ ਆ ਇਨਵੋਕ ਕਰ ਦੂੰਗਾ, ਤੇ ਉਹਨੂੰ ਚਾਲੂ ਕਰ ਦੂੰਗਾ, ਉਹਨੂੰ ਲਾਗੂ ਕਰ ਦੂੰਗਾ। ਉਹਦਾ ਮਤਲਬ ਇਹ ਹੋਊਗਾ ਵੀ ਜਿੰਨੇ ਵੀ ਇਲੀਗਲ ਬੰਦੇ ਆ ਉਹਨਾਂ ਨੂੰ ਡਿਪੋਰਟ ਕੀਤਾ ਜਾਵੇ। ਹਾਲਾਂਕਿ ਜਿਹੜੀਆਂ ਲੋਅਰ ਕੋਰਟਸ ਆ ਉਹਨਾਂ ਦੇ ਥਰੂ ਜਾਣਾ ਪੈਣਾ ਆ, ਏਦਾਂ ਇੰਨਾ ਸੌਖਾ ਨਹੀਂ ਹੁੰਦਾ ਹੈਗਾ। ਪਰ ਇਸ ਗੱਲ ਦੇ ਨਾਲ ਕਹਿਣ ਨਾਲ, ਕਿਉਂਕਿ ਇਹ ਸਿਰਫ ਵਰਲਡ ਵਾਰ 2 ਵੇਲੇ ਹੋਇਆ ਸੀ, ਜਦੋਂ ਨਾਨ ਸਿਟੀਜ਼ਨ ਜਿਹੜੇ ਜਾਪਾਨ ਤੇ ਜਰਮਨੀ ਤੇ ਇਟਲੀ ਦੇ ਸੀਗੇ, ਉਹਨਾਂ ਨੂੰ ਕੈਂਪਾਂ 'ਚ ਰੱਖਿਆ ਗਿਆ ਸੀ। ਤੇ ਇਹ ਉਹਨਾਂ ਨੂੰ ਵੀ ਪਤਾ ਹੈ ਵੀ ਹੋਣਾ ਨਹੀਂ ਹੈਗਾ, ਪਰ ਸਟੇਟਮੈਂਟਸ ਜ਼ਰੂਰ ਇਦਾਂ ਦੀਆਂ 3,25,000 ਬੱਚੇ ਮਿਸਿੰਗ ਆ, ਡੈਡ ਆ, ਸੈਕਸ ਸਲੇਵ ਹੈਗੇ ਆ, ਇਹ ਇਦਾਂ ਦੀਆਂ ਜਿਹੜੀਆਂ ਸਟੇਟਮੈਂਟਸ ਆ ਉਹਨਾਂ ਨੇ ਜਿਹੜੀਆਂ ਬਣਾਈਆਂ ਹੈਗੀਆਂ ਆ। ਕਮਲਾ ਹੈਰਿਸ ਉਹਨਾਂ ਨੇ 2018 'ਚ ਟਰੰਪ ਉਹਨਾਂ ਦਾ ਬੜਾ ਇੱਕ ਤਰ੍ਹਾਂ ਦੇ ਨਾਲ ਕ੍ਰਿਟਿਸਿਜ਼ਮ ਕੀਤਾ ਸੀ, ਭਈ ਜੀ ਜਿਹੜੇ ਪਰਿਵਾਰ ਆ ਉਹਨਾਂ ਨੂੰ ਸੈਪਰੇਟ ਕੀਤਾ ਗਿਆ ਆ, ਬੱਚਿਆਂ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਕੇਜਸ ਦੇ ਵਿੱਚ ਰੱਖਿਆ ਗਿਆ ਹੈਗਾ। ਪਰ ਉਹਨਾਂ ਨੇ ਵੀ ਜਿਹੜਾ ਪਿਛਲੇ 4 ਸਾਲ ਦੇ ਦੌਰਾਨ ਇਸ ਇਮੀਗ੍ਰੇਸ਼ਨ ਇਸ਼ੂ ਤੇ ਕੁਝ ਨਹੀਂ ਕੀਤਾ ਹੈਗਾ। ਸੋ ਇਮੀਗ੍ਰੇਸ਼ਨ ਦਾ ਬਹੁਤ ਵੱਡਾ ਇਸ਼ੂ ਆ। ਦੂਜੇ ਨੰਬਰ ਤੇ ਇਕਨੋਮੀ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਵਰਸਟ ਇਨਫਲੇਸ਼ਨ ਆ ਹਿਸਟਰੀ ਦੇ ਵਿੱਚ, ਤੇ ਇੱਕ ਜਿਹੜਾ ਮੇਨ ਇਸ਼ੂ ਆ ਚਾਈਲਡ ਕੇਅਰ ਦਾ, ਉਹ ਕਮਲਾ ਹੈਰਿਸ ਉਹਨਾਂ ਨੇ ਵੀ ਕਿਹਾ ਸੀ ਵੀ ਉਹਨਾਂ ਨੂੰ ਟੈਕਸ ਦਾ ਕ੍ਰੈਡਿਟ ਦਿੱਤਾ ਜਾਊਗਾ, ਉਹਨਾਂ ਦੇ ਤਨਖਾਹਾਂ ਨੂੰ ਲੈ ਕੇ ਇਨਕਰੀਜ਼ ਕੀਤਾ ਜਾਊਗਾ, ਕਿਉਂਕਿ ਇਸ ਵੇਲੇ ਬਹੁਤ ਵੱਡਾ ਮੁੱਦਾ ਆ ਚਾਈਲਡ ਕੇਅਰ ਦਾ। ਸੋ ਉਹਦੇ ਸੰਬੰਧ ਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਮੈਂ ਉਸ ਹੱਕ ਦੇ ਵਿੱਚ ਹੈਗੇ ਆ, ਜਿਹੜਾ ਜੋ ਟੈਕਸ ਕ੍ਰੈਡਿਟ ਆ ਉਹ ਜਿਹੜੇ ਚਾਈਲਡ ਕੇਅਰ ਵਾਲੇ ਲੋਕ ਕਰਦੇ, ਜਿਹੜੀ ਚਾਈਲਡ ਕੇਅਰ, ਉਹਨਾਂ ਨੂੰ ਦਿੱਤਾ ਜਾਊਗਾ, ਜਾਂ ਹੋਰ ਉਹਨਾਂ ਦੀਆਂ ਤਨਖਾਹਾਂ ਵਧਾਈਆਂ ਦਿੱਤੀਆਂ ਜਾਊਗੀਆਂ। ਬਾਕੀ ਜਿਹੜੇ ਆ ਕ੍ਰਾਈਮ ਤੇ ਗਨਸ ਨੂੰ ਲੈ ਕੇ ਉਹਨੇ ਕਿਹਾ ਵੀ ਜੋ ਕਮਲਾ ਹੈਰਿਸ ਆ ਉਹ ਕਹਿ ਰਹੀ ਆ ਵੀ ਮੈਂਡੇਟਰੀ ਗਨ ਬਾਈਬੈਕ ਪ੍ਰੋਗਰਾਮ ਹੋਊਗਾ ਜਾਂ ਗਨਸ ਰੱਖਣ ਦਾ ਹੱਕ ਨਹੀਂ ਹੋਊਗਾ। ਹਾਲਾਂਕਿ ਕਮਲਾ ਹੈਰਿਸ ਪ੍ਰੈਸ ਕਾਨਫਰੰਸ ਕਹਿ ਚੁੱਕੀ ਆ ਵੀ ਮੇਰੇ ਕੋਲ ਵੀ ਗਨ ਆ, ਮੇਰੇ ਘਰ ਵਾਲੇ ਦੇ ਕੋਲ ਵੀ ਗਨ ਹੈਗੀ ਆ, ਵੀ ਮੈਂ ਸੈਕੰਡ ਅਮੈਂਡਮੈਂਟ ਦੇ ਉਲਟ ਨਹੀਂ ਹੈਗੇ। ਸੋ ਇਹ 3-4 ਜਿਹੜੇ ਮੁੱਦੇ ਹੈਗੇ ਆ ਉਹਨਾਂ ਨੂੰ ਵਧਾ ਚੜਾ ਕੇ ਕੀਤਾ ਜਾ ਰਿਹਾ ਸਾਰਿਆਂ ਵੱਲੋਂ ਹੀ।
ਉਧਰ ਬਿਲਕੁਲ ਡੈਮੋਕ੍ਰੇਟ ਵੀ ਪੂਰਾ ਜ਼ੋਰ। ਬਿਲਕੁਲ ਹਰਜੋਤ ਸਿੰਘ ਜੀ, ਖੱਬੇ ਵਾਲਾ ਸੱਜੇ ਨੂੰ ਭੰਡਦਾ, ਸੱਜੇ ਵਾਲਾ ਖੱਬੇ ਨੂੰ ਭੰਡਦਾ, ਇਹੀ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ। ਪਰ ਇਹ ਦੇਖੋ ਵੀ ਮਨੀ ਜਿਹੜੀ ਉਹ ਕੌਣ ਜ਼ਿਆਦਾ ਸਭ ਤੋਂ ਜ਼ਿਆਦਾ ਸਪੈਂਡ ਕਰ ਰਿਹਾ ਇਸ ਟਾਈਮ, ਜਿਹੜੇ ਬਿਗੇਸਟ ਡੋਨਰਸ ਆ, ਕੌਣ ਲੋਕ ਇਸ ਇਲੈਕਸ਼ਨ ਦੇ ਵਿੱਚ ਜਿਨ੍ਹਾਂ ਦਾ ਦਾਅ ਤੇ ਜਿਹੜੀ ਉਹ ਲੱਗੀ ਆ ਪਾਲਿਸੀਜ਼ ਦੇ ਨਾਲ ਨਾਲ, ਜਿਹੜੇ ਇਹ ਡੋਨਰਸ ਹੁੰਦੇ ਆ, ਜਿਹੜੇ ਵੱਡੇ ਮਲਕੀਅਤ ਦੇ ਜਿਹੜੇ ਮਾਲਕ ਹੁੰਦੇ ਆ, ਉਹਨਾਂ ਨੂੰ ਹੁੰਦਾ ਵੀ ਸਾਨੂੰ ਟੈਕਸ ਜਿਹੜਾ ਉਹ ਕਿੱਦਾਂ ਜਿਹੜਾ ਉਹ ਬਚੇ, ਤੇ ਉਹਨਾਂ ਨੂੰ ਪਤਾ ਹੈ ਵੀ ਰਿਪਬਲਿਕਨਸ ਦੇ ਆਉਣ ਦੇ ਨਾਲ ਉਹਨਾਂ ਦੀਆਂ ਕਾਰਪੋਰੇਸ਼ਨਸ, ਉਹਨਾਂ ਨੂੰ ਜਿਹੜੇ ਟੈਕਸ ਦੇ ਵਿੱਚੋਂ ਛੋਟ ਮਿਲਦੀ ਆ। ਹੁਣ ਤੱਕ $2.5 ਬਿਲੀਅਨ ਹਰਜੋਤ ਸਿੰਘ ਜੀ 50 ਜਿਹੜੇ ਡੋਨਰਸ ਆ, 50 ਬਿਗੇਸਟ ਡੋਨਰਸ ਆ, ਉਹਨਾਂ ਨੇ ਦੋਨੋਂ ਤਰਫ ਜਿਹੜੇ ਆ ਉਹ ਸਪੈਂਡ ਕਰ ਚੁੱਕੇ ਆ, ਉਹ ਲਾ ਚੁੱਕੇ ਆ। ਫੈਡਰਲ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਡਾਟੇ ਤੋਂ ਇਹ ਜਿਹੜਾ ਪਤਾ ਲੱਗਦਾ ਆ, ਜਿਹੜੇ 2.5 ਬਿਲੀਅਨ ਦੇ ਵਿੱਚੋਂ 1.6 ਬਿਲੀਅਨ ਰਿਪਬਲਿਕਨਸ ਦੇ ਵੱਲ, 750 ਮਿਲੀਅਨ ਡੈਮੋਕ੍ਰੇਟ ਦੇ ਵੱਲ, ਤੇ 200 ਮਿਲੀਅਨ ਤੋਂ ਵੱਧ ਜਿਨ੍ਹਾਂ ਨੇ ਦੋਨੋਂ ਪਾਰਟੀਆਂ ਨੂੰ ਜਿਹੜੇ ਆ ਉਹ ਮਨੀ ਜਿਹੜੀ ਉਹ ਦਿੱਤੀ ਆ। ਟਿਮਥੀ ਮੈਲਨ ਨੇ ਹੁਣ ਤੱਕ ਕਹਿੰਦੇ $197 ਮਿਲੀਅਨ ਜਿਹੜੇ ਸਭ ਤੋਂ ਜ਼ਿਆਦਾ ਸਪੈਂਡ ਕੀਤੇ ਆ। ਇਹ ਰੇਲ ਰੋਡ ਦਾ ਮੈਗਨੇਟ ਹੈਗਾ ਆ, ਤੇ ਉਸ ਦਾ ਜਿਹੜਾ ਉਹ ਮਾਲਕ ਆ। ਰਿਚਰਡ ਤੇ ਐਲਿਜ਼ਾਬੈਥ ਇਹ ਸ਼ਿਪਿੰਗ ਦੇ ਮੈਗਨੇਟਸ ਆ, ਇਹਨਾਂ ਨੇ 139 ਮਿਲੀਅਨ, ਇਹਨਾਂ ਨੇ ਵੀ ਜਿਹੜੇ ਰਿਪਬਲਿਕਨ ਪਾਰਟੀ ਵੱਲ ਨੂੰ ਜਿਹੜੇ ਉਹ ਕੀਤੇ ਆ। ਜੇ ਤੁਸੀਂ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ, ਜਿਹੜੇ ਟੌਪ ਦੇ 7 ਨੇ ਉਹ ਸਾਰੇ ਦੇ ਸਾਰੇ ਰਿਪਬਲਿਕਨ ਜਿਹੜੇ ਡੋਨਰਸ ਹੈਗੇ ਨੇ, ਤੇ ਸਾਰਿਆਂ ਨੇ ਤਕਰੀਬਨ 100 ਮਿਲੀਅਨ ਡਾਲਰ ਉਹਨਾਂ ਨੇ ਸਪੈਂਡ ਕੀਤਾ। ਡੈਮੋਕ੍ਰੇਟਸ ਨੂੰ ਸਭ ਤੋਂ ਜ਼ਿਆਦਾ ਮਨੀ ਦਿੱਤੀ ਆ ਮਾਈਕਲ ਬਲੂਮਬਰਗ ਨੇ, ਇਹ ਸਾਬਕਾ ਮੇਅਰ ਰਿਹਾ ਆ ਨਿਊਯਾਰਕ ਸਿਟੀ ਦਾ। ਪਿਛਲੀ ਵਾਰੀ ਇਹਨੇ ਇਲੈਕਸ਼ਨ ਦੇ ਵਿੱਚ ਰਨ ਕਰਨ ਦੀ ਵੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ। ਹੁਣ ਤੱਕ $47 ਮਿਲੀਅਨ ਇਸ ਦੇ ਵਿੱਚ ਜਿਹੜਾ ਉਹ ਸਪੈਂਡ ਕਰ ਚੁੱਕਾ ਆ। ਸੋ ਇਹ ਕਮਾਲ ਦੀ ਗੱਲ ਇਸ ਟਾਈਮ ਬਣੀ ਹੋਈ ਆ ਵੀ ਇਸ ਦੇ ਵਿੱਚ ਕੀ ਆ। ਜੇ ਆਰਗੇਨਾਈਜੇਸ਼ਨਸ ਦੇ ਵਿੱਚ ਦੇਖਿਆ ਜਾਵੇ ਤਾਂ ਦੋ ਟੌਪ ਦੀਆਂ ਆਰਗੇਨਾਈਜੇਸ਼ਨਸ ਨੇ ਡੈਮੋਕ੍ਰੇਟਸ ਨੂੰ ਸਭ ਤੋਂ ਜ਼ਿਆਦਾ ਮਨੀ ਜਿਹੜੀ ਉਹ ਦਿੱਤੀ ਆ। ਫਿਊਚਰ ਫਾਰਵਰਡ USA ਐਕਸ਼ਨ ਨੇ $138 ਮਿਲੀਅਨ ਜਿਹੜੇ ਆ ਉਹ ਡੈਮੋਕ੍ਰੇਟਾਂ ਨੂੰ, ਤੇ ਮੈਜੋਰਟੀ ਫਾਰਵਰਡ ਨੇ $113 ਮਿਲੀਅਨ ਜਿਹੜੇ ਡੈਮੋਕ੍ਰੇਟਸ ਨੂੰ ਜਿਹੜੇ ਉਹ ਦਿੱਤੇ ਹੈਗੇ ਆ। ਸੋ ਓਵਰਆਲ 50 ਲੋਕਾਂ ਦੇ ਦੁਆਰਾ $2.5 ਬਿਲੀਅਨ ਇਸ ਇਲੈਕਸ਼ਨ ਦੇ ਵਿੱਚ ਹਰਜੋਤ ਸਿੰਘ ਜੀ ਇਨਵੈਸਟ ਕਰ ਦਿੱਤਾ ਗਿਆ ਆ, ਤੇ ਹਰ ਇੱਕ ਜਣਾ ਜਿਹੜਾ ਮਨੀ ਸਪੈਂਡ ਕਰਦਾ ਆ ਉਹ ਐਕਚੁਅਲੀ ਇਹੀ ਭਾਲਦਾ ਹੁੰਦਾ ਆ ਵੀ ਉਸ ਨੂੰ ਵੀ ਕੁਛ ਨਾ ਕੁਛ ਬਾਅਦ ਦੇ ਵਿੱਚ ਵਾਪਸ ਜਿਹੜਾ ਉਹ ਮਿਲੇ। ਸੋ ਪ੍ਰੈਜ਼ੀਡੈਂਸ਼ੀਅਲ ਪੋਲਸ ਦੇ ਵਿੱਚ ਇਸ ਮੌਕੇ ਹਰਜੋਤ ਸਿੰਘ ਜੀ ਬਿਲਕੁਲ ਕਾਂਟੇ ਦੀ ਟੱਕਰ ਜਿਸ ਨੂੰ ਕਹਿੰਦੇ ਆ, ਵੀ ਇਹ ਸੂਤਰ ਭਰ ਦਾ ਵੀ ਜਿਹੜਾ ਕੋਈ ਬੜਾ ਫਰਕ ਨਹੀਂ ਆ। 19-21 ਵਾਲਾ ਹੀ ਜਿਹੜਾ ਫਰਕ ਇਸ ਟਾਈਮ ਰਿਹਾ ਹੈਗਾ ਆ। ਪਿਛਲੇ ਵੀਕਸ ਦੇ ਵਿੱਚ ਟਰੰਪ ਹੁਣਾਂ ਨੇ ਕਈ ਜਿਹੜੀਆਂ ਖਾਸ ਕਰਕੇ ਸਵਿੰਗ ਸਟੇਟਸ ਆ, ਉਹਨਾਂ ਦੇ ਵਿੱਚ ਆਪਣੇ ਜਿਹੜੇ ਮਾਰਜਨ ਆ ਆਈਦਰ ਕਈ ਥਾਵਾਂ ਤੇ ਕਲੋਜ਼ ਕੀਤਾ, ਤੇ ਕਈ ਥਾਵਾਂ ਦੇ 0.1 0.2 ਜਿਹੜਾ ਆ ਉਸ ਦੇ ਵਿੱਚ ਵਾਧਾ ਵੀ ਜਿਹੜਾ ਉਹ ਕੀਤਾ ਹੈਗਾ ਆ। ਇਸ ਮੌਕੇ ਦੇਖਿਆ ਜਾਵੇ ਨਵਾਡਾ ਦੇ ਵਿੱਚ ਜਿਹੜੀ ਵਾਸ਼ਿੰਗਟਨ ਪੋਸਟ ਨੇ ਲਿਖੀ ਆ, ਉਹਦੇ ਵਿੱਚ ਦੱਸਿਆ ਜਾਵੇ ਤਾਂ ਲੈਸ ਦੈਨ 1% ਦੇ ਵਿੱਚ ਨਵਾਡਾ 'ਚ ਹੈਰਿਸ ਅੱਗੇ ਆ। ਨਾਰਥ ਕੈਰੋਲੀਨਾ 'ਚ ਟਰੰਪ 1% ਦੇ ਨਾਲ, ਪੈਂਸਿਲਵੇਨੀਆ ਵਿਸਕੌਨਸਨ 'ਚ ਹੈਰਿਸ ਜਿਹੜੀ ਆ ਉਹ 1 ਦੇ ਨਾਲ, ਜਾਰਜੀਆ ਦੇ ਵਿੱਚ ਤੇ ਐਰੀਜ਼ੋਨਾ 'ਚ ਟਰੰਪ 2 ਦੇ ਨਾਲ, ਤੇ ਮਿਸ਼ੀਗਨ ਦੇ ਵਿੱਚ ਹੈਰਿਸ ਜਿਹੜੀ ਉਹ 2% ਪੁਆਇੰਟ ਦੇ ਨਾਲ ਜਿਹੜੀ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ। ਸੋ ਇਟਸ ਸੋ ਕਲੋਜ਼ ਵੀ ਕੋਈ ਵੀ ਇਸ ਟਾਈਮ ਪੱਕੇ ਤੌਰ ਤੇ ਨਹੀਂ ਕਹਿ ਸਕਦਾ ਵੀ ਇਲੈਕਸ਼ਨ ਕੌਣ ਜਿਹੜਾ ਉਹ ਜਿੱਤਣ ਜਿਹੜਾ ਹੋ ਜਾ ਰਿਹਾ ਹੈਗਾ ਆ। ਸੋ ਹਰ ਇੱਕ ਪੋਲਸਟਰ ਆਪੋ ਆਪਣੇ ਇਹ ਜਿਹੜੀਆਂ ਚੀਜ਼ਾਂ ਉਹ ਲਗਾਤਾਰ ਕਹਿ ਰਿਹਾ ਆ ਵੀ ਆ ਜਿੱਤ ਜੂ, ਆ ਜਿੱਤ ਜੂਗਾ। ਪਰ ਕਮਾਲ ਦੀ ਗੱਲ ਆ ਵੀ 350 ਮਿਲੀਅਨ ਆਬਾਦੀ ਵਾਲੇ ਮੁਲਕ ਦੇ ਵਿੱਚੋਂ ਇਹ 7 ਸਟੇਟਾਂ ਨੇ ਅਮਰੀਕਾ ਦਾ ਭਵਿੱਖ ਤੈਅ ਕਰਨਾ, ਤੇ ਅਮਰੀਕਾ ਦੇ ਭਵਿੱਖ ਤੈਅ ਕਰਨ ਦੇ ਨਾਲ ਕੌਣ ਰਾਸ਼ਟਰਪਤੀ ਹੋਊਗਾ, ਇਸ ਦੇ ਨਾਲ ਦੁਨੀਆ ਦੇ ਭਵਿੱਖ ਦੇ ਉੱਤੇ ਵੀ ਕਿੰਨਾ ਅਸਰ ਪੈਣਾ ਆ। ਨਾਟੋ ਚੋਂ ਬਾਹਰ ਨਿਕਲਣ ਦੀਆਂ ਗੱਲਾਂ ਟਰੰਪ ਹੁਣੀ ਲਗਾਤਾਰ ਕਰਦੇ ਆ। ਯੂਰਪ ਵਾਲਿਆਂ ਦਾ ਤੇ ਇਹ ਬਿਆਨ ਆਇਆ ਵੀ ਅਸੀਂ ਨਹੀਂ ਚਾਹੁੰਦੇ ਵੀ ਭਾਈ ਵਿਸਕੌਨਸਨ ਦੇ ਕੁਝ ਲੋਕ ਸਾਡੇ ਜਿਹੜਾ ਭਵਿੱਖ ਆ ਯੂਰਪ ਦਾ ਇਹ ਡਿਸਾਈਡ ਕਰਨ ਵੀ ਕੌਣ ਕਿਹਦਾ ਐਲਾਈ ਹੋਊਗਾ ਤੇ ਕੌਣ ਕਿਹਦੇ ਤੇ ਹਮਲਾ ਜਿਹੜਾ ਉਹ ਹੋ ਸਕਦਾ ਆ। ਸੋ ਬਾਹਰਲੇ ਮੁਲਕ ਵਾਲੇ ਵੀ ਬੜੀ ਜਿਹੜੀ ਕਹਿ ਲਓ ਵੀ ਨਜ਼ਰ ਰੱਖੀ ਬੈਠੇ ਆ ਇਸ ਇਲੈਕਸ਼ਨ ਦੇ ਉੱਤੇ ਵੀ ਇਸ ਦਾ ਨਤੀਜਾ ਜਿਹੜਾ ਉਹ ਕੀ ਨਿਕਲਦਾ ਹੈਗਾ ਆ। ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਇੱਕ ਹੋਰ ਚੀਜ਼ ਜਿਹੜੀ ਵਾਪਰੀ ਹੈ 2020 ਤੇ 2024 ਦੇ ਦਰਮਿਆਨ, ਬਹੁਤ ਸਾਰੇ ਇਲੈਕਸ਼ਨ ਲਾਜ਼ ਚੇਂਜ ਕੀਤੇ ਗਏ ਨੇ ਬਹੁਤ ਸਾਰੇ ਸੂਬਿਆਂ ਦੇ ਵਿੱਚ, ਜਿੱਥੇ ਜੇ ਕੋਈ ਹੁਣ ਕਿਸੇ ਦੀ ਧਿਰ ਹਾਰਦੀ ਹੋਈ, ਖਾਸ ਕਰਕੇ ਹੁਣ ਰਿਪਬਲਿਕਨ ਪਾਰਟੀ ਵਾਲੇ ਟਰੰਪ ਦੇ ਸਪੋਰਟਰਸ, ਉਹ ਹੋ ਸਕਦਾ ਹੈ ਵੀ ਪਿਛਲੀ ਵਾਰ ਦੇ ਵਾਂਗੂ ਹੋਰ ਤਰੀਕੇ ਦੇ ਨਾਲ ਕੋਈ ਅੜਿੱਕਾ ਜਿਹੜਾ ਉਹ ਡਾਉਣ ਦੀ ਕੋਸ਼ਿਸ਼ ਕਰਨ। ਪਰ ਇਹ ਤਾਂ ਹੁਣ ਇਲੈਕਸ਼ਨ ਦੇ ਨਤੀਜਿਆਂ ਦੇ ਉੱਤੇ ਡਿਪੈਂਡ ਕਰੂਗਾ, ਤੇ ਜਿਨ੍ਹਾਂ ਥਾਵਾਂ ਦੇ ਉੱਤੇ ਹਰਜੋਤ ਸਿੰਘ ਜੀ ਤੇਜ਼ੀ ਦੇ ਨਾਲ ਕਾਊਂਟਿੰਗ ਨਹੀਂ ਆ,
ਕੱਲੀ ਕਾਊਂਟ ਕਰਕੇ ਕਰਨੀ ਆ, ਤੇ ਇਹ ਵੀ ਹੋ ਸਕਦਾ ਆ ਵੀ ਆਪਾਂ ਨੂੰ ਸੇਮ ਨਾਈਟ ਇਹ ਵੀ ਨਾ ਪਤਾ ਲੱਗੇ ਵੀ ਕੌਣ ਜਿੱਤਿਆ ਆ, ਕੌਣ ਹਾਰਿਆ ਆ। ਇਸ ਨੂੰ ਕੁਛ ਦਿਨਾਂ ਤੋਂ ਲੈ ਕੇ ਕੁਛ ਵੀਕ ਤੱਕ ਦਾ ਵੀ ਜਿਹੜਾ ਸਮਾਂ ਆ ਉਹ ਲੱਗ ਸਕਦਾ ਆ। ਅਲ ਗੋਰ ਵਰਸਸ ਬੁਸ਼ ਦਾ ਜਿਹੜਾ ਦੌਰ ਆ ਇਲੈਕਸ਼ਨ ਨਤੀਜਿਆਂ ਦਾ, ਉਹ ਆਪਣੇ ਸਾਹਮਣੇ ਆ ਸਕਦਾ ਆ। ਜੀ, ਸੋ ਬਿਲਕੁਲ ਇੱਕ ਵਾਰੀ ਫੇਰ ਦੱਸ ਦੇਈਏ, ਅਮਰੀਕਾ ਦੀ ਇਲੈਕਸ਼ਨ ਜਿਹੜੀ ਆ ਉਹ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰੂਗੀ। ਕਈ ਜੰਗਾਂ ਲੱਗੀਆਂ ਹੋਈਆਂ, ਯੂਕਰੇਨ ਰਸ਼ੀਆ ਦੀ, ਇਜ਼ਰਾਈਲ ਵਾਲਿਆਂ ਦੀ, ਗਾਜ਼ਾ, ਪਾਲਸਤੀਨੀਅਨ, ਲੈਬਨਾਨ, ਇਰਾਨ ਵਾਲਾ ਮੁੱਦਾ ਜਿਹੜਾ ਹੈਗਾ ਆ। ਉਸ ਤੋਂ ਬਿਨਾਂ ਅਮਰੀਕਾ 'ਚ ਜਿਹੜੇ ਸਾਡੇ ਬੱਚਿਆਂ ਦਾ ਭਵਿੱਖ ਆਉਣ ਵਾਲਾ, 3-4 ਮੇਨ ਮੁੱਦੇ ਹੈਗੇ ਆ। ਇਮੀਗ੍ਰੇਸ਼ਨ ਨੂੰ ਲੈ ਕੇ, ਇਕੋਨਮੀ ਨੂੰ ਲੈ ਕੇ, ਹੋਮਲੈਸਨੈਸ ਨੂੰ ਲੈ ਕੇ, ਸਕੂਲਾਂ ਦੇ ਵਿੱਚ ਜਿਹੜੀ ਬੱਚਿਆਂ ਦੀ ਐਜੂਕੇਸ਼ਨ ਆ, ਕਿਸ ਤਰ੍ਹਾਂ ਜਿਹੜੀਆਂ ਟੈਕਸਟ ਬੁੱਕਸ ਚੇਂਜ ਕੀਤੀਆਂ ਜਾ ਰਹੀਆਂ, ਉਹਨਾਂ 'ਚ ਕਿਹੜੇ ਸਬਜੈਕਟ ਜਿਹੜੇ ਪੜ੍ਹਾਏ ਜਾ ਰਹੇ ਹੈਗੇ ਆ, ਜਿਹੜੇ ਪੇਰੈਂਟਸ ਆ ਉਹਨਾਂ ਦੇ ਜਿਹੜੇ ਹੱਕ ਆ ਖੋਹੇ ਜਾ ਰਹੇ। ਕਈ ਚੀਜ਼ਾਂ ਜਿਹੜੀਆਂ ਆ ਇਹ ਡਿਪੈਂਡ ਕਰਨੀਆਂ ਆ, ਲੋਕਲ ਲੈਵਲ ਦੇ ਉੱਤੇ ਵੀ ਤੇ ਨੈਸ਼ਨਲ ਲੈਵਲ ਦੇ ਉੱਤੇ ਵੀ। ਸੋ ਸਾਰਿਆਂ ਦਾ ਇੱਕ ਵਾਰੀ ਫੇਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਇਹੀ ਕਰਦੇ ਆ ਕਿ ਜਿੰਨੇ ਵੀ ਸਿਟੀਜ਼ਨ ਹੈਗੇ ਆ ਵੋਟ ਜ਼ਰੂਰ ਪਾਓ, ਜੀ, ਕਿਉਂਕਿ ਵੋਟ ਜੇ ਤੁਹਾਨੂੰ ਹੱਕ ਮਿਲਿਆ ਹੈਗਾ ਆ ਤੇ ਬੜੇ ਜੇ ਔਖੇ ਵੋਟ ਦਾ ਮਿਲਿਆ ਹੱਕ ਹੈ। ਜੀ ਬਿਲਕੁਲ ਤੁਸੀਂ ਨਹੀਂ ਪਾਰਟਿਸਿਪੇਟ ਕਰਦੇ, ਫਿਰ ਤੁਹਾਨੂੰ ਕ੍ਰਿਟੀਸਾਈਜ਼ ਕਰਨ ਦਾ ਜਿਹੜਾ ਹੱਕ ਨਹੀਂ ਹੈਗਾ। ਇੱਕ ਖਬਰ ਇਹਦੇ ਨਾਲ ਹੀ ਰਿਲੇਟਡ ਆ, ਰਾਜਕਨਵੀਰ ਸਿੰਘ ਜੀ, ਫਿਲਡੈਲਫੀਆ ਦੇ ਡਿਸਟ੍ਰਿਕਟ ਅਟਾਰਨੀ ਨੇ ਐਲੋਨ ਮਸਕ ਨੂੰ ਉਹਨਾਂ ਦੀ ਜਿਹੜੀ ਪੈਕ ਗਰੁੱਪ ਆ, ਜਿਹੜਾ ਉਹਨਾਂ ਦਾ ਪੈਕ ਆ, ਉਹਨੂੰ ਸੂ ਕੀਤਾ ਹੈਗਾ ਤਾਂ ਕਿ ਜਿਹੜਾ $1 ਮਿਲੀਅਨ ਦੀ ਜਿਹੜੀ ਲੋਟਰੀ $100 ਉਹਨੇ ਲੋਕਾਂ ਨੂੰ ਦੇਣਾ, ਉਹ ਨਾ ਦਿੱਤਾ ਜਾਵੇ। ਲਾਸੂਟ ਦੇ ਵਿੱਚ ਡਿਸਟ੍ਰਿਕਟ ਅਟਾਰਨੀ ਲੈਰੀ ਕ੍ਰੈਸਨਰ ਜੋ ਆ, ਉਹਨਾਂ ਨੇ ਡਿਪਾਰਟਮੈਂਟ ਆਫ ਜਸਟਿਸ ਦੇ ਨੂੰ ਕਿਹਾ ਆ ਵੀ ਜੋ ਮਸਕ ਦਾ ਅਮਰੀਕਾ ਪੈਕ ਹੈਗਾ ਆ, $1 ਮਿਲੀਅਨ ਦਾ ਸਵੀਪ ਟੇਕਸ ਜੋ ਉਹ ਕਰ ਰਿਹਾ ਆ, ਇਹ ਫੈਡਰਲ ਲਾਜ਼ ਨੂੰ ਵਾਇਲੇਟ ਕਰ ਰਿਹਾ ਹੈਗਾ। ਮਸਕ ਇੱਕ ਟਾਈਮ ਦੇ ਉੱਤੇ ਡੈਮੋਕ੍ਰੇਟ ਸੀ, ਪਿਛਲੇ ਸਮੇਂ ਨਾਲੋਂ ਇਸ ਵਾਰ ਜਿਹੜਾ ਆ ਉਹਨਾਂ ਦਾ ਜ਼ੋਰ ਬਹੁਤ ਜ਼ਿਆਦਾ ਜਿਹੜਾ ਟਰੰਪ ਉਹਨਾਂ ਨੂੰ ਜਿਤਾਉਣ ਦੇ ਵਿੱਚ ਲੱਗਿਆ ਹੋਇਆ ਹੈਗਾ ਆ। ਰਿਪਬਲਿਕਨ ਨੋਮਨੀ ਡੋਨਲਡ ਟਰੰਪ ਉਹਨਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਓਪਨਲੀ ਉਹ ਮਿਲੀਅਨਸ ਆਫ ਡਾਲਰ ਦੇ ਚੁੱਕੇ ਹੈਗੇ ਆ। ਇਸੇ ਤਰ੍ਹਾਂ ਵਾਸ਼ਿੰਗਟਨ ਪੋਸਟ ਦੇ ਨਾਲ ਵੀ ਰਿਲੇਟਡ ਖਬਰ ਆ। ਵਾਸ਼ਿੰਗਟਨ ਪੋਸਟ ਦੇ ਜਿਹੜੇ ਮਾਲਕ ਹੈਗੇ ਆ, ਐਮਾਜ਼ੋਨ ਦੇ ਵੀ ਜਿਹੜੇ ਮਾਲਕ ਆ, ਉਹਨਾਂ ਨੇ ਐਡੀਟੋਰੀਅਲ ਰੋਕਤਾ ਕਿ ਨਹੀਂ, ਤੁਸੀਂ ਐਂਡੋਰਸ ਨਹੀਂ ਕਰ ਸਕਦੇ ਕਮਲਾ ਹੈਰਿਸ ਨੂੰ, ਅਸੀਂ ਭਈ ਕੋਈ ਵੀ ਕੈਂਡੀਡੇਟ ਨੂੰ ਐਂਡੋਰਸ ਨਹੀਂ ਕਰਨਾ। ਉਹਦੇ ਕਰਕੇ ਕਈ ਜਿਹੜੇ ਕਾਲਮਨਿਸਟ ਆ ਉਹ ਕੁਇਟ ਵੀ ਕਰ ਗਏ ਆ। ਅੱਜ ਉਹਨਾਂ ਦੀ ਇੱਕ ਬਹੁਤ ਹੀ ਮਸ਼ਹੂਰ ਕਾਲਮਨਿਸਟ ਸੀ ਮਿਸ਼ੈਲ ਨੋਰਿਸ, ਉਹਨਾਂ ਨੇ ਜਿਹੜਾ ਆ ਆਪਣਾ ਰਿਜ਼ਾਈਨ ਦੇ ਦਿੱਤਾ ਆ ਇਸ ਮਾਮਲੇ 'ਚ। ਹਾਲਾਂਕਿ ਕਹਿੰਦੇ 1980 ਤੋਂ ਪਹਿਲਾਂ ਵਾਸ਼ਿੰਗਟਨ ਪੋਸਟ ਜਿਹੜੀ ਆ ਉਹ ਕਿਸੇ ਕੈਂਡੀਡੇਟ ਨੂੰ 1976 ਤੋਂ ਪਹਿਲਾਂ ਕਿਸੇ ਕੈਂਡੀਡੇਟ ਨੂੰ ਐਂਡੋਰਸ ਨਹੀਂ ਕਰਦੀ ਸੀ, ਪਰ 1976 ਤੋਂ ਲੈ ਕੇ ਹੁਣ ਤੱਕ ਜੋ ਆ ਉਹ ਐਂਡੋਰਸ ਕਰਦੇ ਰਹੇ। ਬਿਲਕੁਲ। ਸੋ ਐਂਡੋਰਸਮੈਂਟ ਤਾਂ ਹੁਣ ਉਹ ਪਤਾ ਹੀ ਅਸਲ 'ਚ ਉਹਨਾਂ ਨੇ ਕਿਹਨੂੰ ਕਰਨੀ ਸੀਗੀ, ਪਰ ਐਮਾਜ਼ੋਨ ਵਾਲੇ ਜਿਹੜੇ CEO ਆ ਉਸਨੇ ਜਿਹੜਾ ਉਹ ਰੋਕ ਦਿੱਤਾ ਆ, ਜੈਫ ਬੇਜ਼ੋਸ ਨੇ, ਵੀ ਭਾਈ ਇਸ ਵਾਰ ਪੰਗਾ ਨਹੀਂ ਲੈਣਾ। ਮੈਂ ਨਹੀਂ ਚਾਹੁੰਦਾ ਵੀ ਜੇ ਟਰੰਪ ਆ ਗਿਆ ਤੇ ਫਿਰ ਕਿਤੇ ਇਲੈਕਸ਼ਨਾਂ ਜਿਹੜੇ ਕੋਈ ਉਸਨੂੰ ਕੰਟਰੈਕਟ ਨਾ ਮਿਲਣ। ਇੱਕ ਹੋਰ ਜਿਹੜੀ ਹਰਜੋਤ ਸਿੰਘ ਜੀ ਬੜੀ ਇੰਟਰਸਟਿੰਗ ਰੇਸ ਟੈਕਸਸ ਦੇ ਵਿੱਚ ਦੇਖੀ ਜਾ ਰਹੀ ਆ, ਸੈਨੇਟ ਦੀ। ਟੈਡ ਕਰੂਜ਼ ਤੇ ਉੱਥੇ ਉਹਨਾਂ ਦੇ ਉਲਟ ਦੇ ਵਿੱਚ ਡੈਮੋਕ੍ਰੇਟ ਪਾਰਟੀ ਵੱਲੋਂ ਕੋਲਿਨ ਐਲਡ, ਉਹਨਾਂ ਦੀ ਰੇਸ ਕਾਫੀ ਕਲੋਜ਼ ਜਿਹੜੀ ਉਹ ਨਜ਼ਰ ਆ ਰਹੀ ਆ। ਉੱਦਾਂ ਜੇ ਦੇਖਿਆ ਜਾਵੇ ਤਾਂ ਟੈਡ ਕਰੂਜ਼ ਤਕਰੀਬਨ 3 ਜਿਹੜੇ ਪੁਆਇੰਟਸ ਦੇ ਨਾਲ ਉੱਥੇ ਲੀਡ ਕਰ ਰਹੇ ਆ, ਪਰ ਟੈਡ ਕਰੂਜ਼ ਦਾ ਇਸ ਵਾਰ ਬਹੁਤ ਜ਼ਿਆਦਾ ਜਿਹੜਾ ਉਹ ਜ਼ੋਰ ਲੱਗਾ ਪਿਆ ਆ। ਟਰੰਪ ਹੱਥੋਂ ਬੇਇੱਜ਼ਤੀ ਕਰਾਉਣ ਤੋਂ ਬਾਅਦ 'ਚ ਵੀ ਉਹ ਉਹਨਾਂ ਦੇ ਹੁਣ ਅਜੇ ਵੀ ਪੂਰੇ ਕੱਟੜ ਜਿਹੜੇ ਸਮਰਥਕ ਆ, ਜਦ ਉਹਨਾਂ ਨੇ ਉਸਦੇ ਪਰਿਵਾਰ ਬਾਰੇ ਵੀ ਖਾਸਾ ਜਿਹੜਾ ਅਪਸ਼ਬਦ ਜਿਹੜੇ ਉਹ ਬੋਲਦੇ ਰਹੇ ਸੀਗੇ, ਜਦ ਪਿਛਲੀ ਵਾਰ ਇਹ ਇਲੈਕਸ਼ਨ ਦੇ ਵਿੱਚ ਐਜ਼ ਏ ਕੈਂਡੀਡੇਟ ਉਹਨਾਂ ਦੇ ਉਲਟ ਜਿਹੜੇ ਉਹ ਖੜੇ ਸੀਗੇ। ਐਲਰਡ ਜਿਹੜੇ ਆ ਉਹ ਕਹਿੰਦੇ ਵੀ ਉੱਥੇ ਕਮਲਾ ਹੈਰਿਸ ਵੀ ਜਿਹੜੀ ਉਹ ਆ ਰਹੀ ਆ ਉਹਨਾਂ ਦੀ ਸਪੋਰਟ ਦੇ ਵਿੱਚ ਵੀ, ਤੇ ਉਹ ਵੀ ਉੱਥੇ ਹਿਊਸਟਨ ਦੇ ਵਿੱਚ ਪਹੁੰਚੇ ਹੋਏ ਸੀਗੇ। ਅਬੋਰਸ਼ਨ ਦਾ ਮੁੱਦਾ ਉਹਨਾਂ ਨੇ ਖਾਸਾ ਜਿਹੜਾ ਇਸ ਦੇ ਵਿੱਚ ਚੁੱਕਿਆ ਹੈਗਾ ਆ, ਤੇ ਉਹਦੇ ਜਿਹੜੇ ਟੈਡ ਕਰੂਜ਼ ਆ ਉਹ ਬਾਰਡਰ ਨੂੰ ਲੈ ਕੇ ਕਾਫੀ ਜ਼ਿਆਦਾ ਇਸ ਦੇ ਵਿੱਚ ਡੈਮੋਕ੍ਰੇਟਸ ਦੇ ਉਲਟ ਉਹਨਾਂ ਦੇ ਉੱਤੇ ਵਾਰ ਲਗਾਤਾਰ ਕਰਦੇ ਜਿਹੜੇ ਉਹ ਆ ਰਹੇ ਹੈਗੇ ਆ। ਸੋ ਇਹ ਹੁਣ ਦੇਖਦੇ ਆ ਵੀ ਕੀ ਜਿਹੜਾ ਉਹ ਬਣਦਾ ਆ।
ਕੈਨਕਨ ਦੇ ਵਿੱਚ ਜਦ ਟੈਕਸਸ ਦੇ ਵਿੱਚ ਲੋਕ ਮਰ ਰਹੇ ਸੀ, ਤਾਂ ਟੈਡ ਕਰੂਜ਼ ਮੈਕਸੀਕੋ ਕੈਨਕਨ ਦੇ ਵਿੱਚ ਛੁੱਟੀਆਂ ਮਨਾਉਣ ਦੇ ਲਈ ਜਿਹੜਾ ਉਹ ਚਲਾ ਗਿਆ ਸੀ, ਜਦੋਂ ਬਿਜਲੀ ਇੱਥੇ ਗੁੱਲ ਹੋ ਗਈ ਸੀ ਤੇ ਲੋਕ ਠੰਡ ਦੇ ਵਿੱਚ ਸੁੰਗੜ ਕੇ ਜਿਹੜੇ ਵਿਚਾਰੇ ਉਹ ਮਰ ਗਏ ਸੀਗੇ। ਸੋ ਟੈਡ ਕਰੂਜ਼ ਹੁਣਾਂ ਦਾ ਵੀ ਜਿਹੜਾ ਕਹਿ ਲਓ ਵੀ ਇਸ ਟਾਈਮ ਪੂਰਾ ਕਰੀਅਰ ਜਿਹੜਾ ਆ ਉਹ ਦਾਅ ਦੇ ਉੱਤੇ ਲੱਗਾ ਆ। ਸੋ ਉੱਦਾਂ ਟੈਕਸਸ ਡੀਪ ਰੈੱਡ ਸਟੇਟ ਆ, ਇਹ ਆਪਾਂ ਸਾਰੇ ਜਾਣੇ ਉੱਥੇ ਜਾਣਦੇ ਆ, ਪਰ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਐਲਰਡ ਆ, ਉਹਨਾਂ ਨੇ ਕਹਿੰਦੇ ਵੀ ਇਸ ਵਾਰ ਖਾਸਾ ਜਿਹੜਾ ਇਹਨਾਂ ਨੂੰ ਮੁਕਾਬਲਾ ਦਿੱਤਾ ਆ, ਤੇ ਟੈਡ ਕਰੂਜ਼ ਵੀ ਕਿਤੇ ਨਾ ਕਿਤੇ ਇਸ ਚੀਜ਼ ਤੋਂ ਘਬਰਾਏ ਹੋਏ ਨਜ਼ਰ